ਬਾਬਾ ਗੁਰੂ ਨਾਨਕ ਦੇਵ ਜੀ ਦੇ 551ਵੇਂ ਜਨਮ ਦਿਨ ਦੀਆਂ ਤਕਰੀਬਾਤ ਜਾਰੀ ਆ। ਦੇਸ਼ ਵਿਦੇਸ਼ ਤੋਂ ਇੱਥੇ ਸੰਗਤਾਂ ਆਈਆਂ ਹੋਈਆਂ। ਮੇਰੇ ਨਾਲ ਇਸ ਟਾਈਮ ਬੈਠੇ ਹੋਏ ਆ ਇੰਡੀਆ ਤੋਂ ਆਏ ਹੋਏ ਦੋ ਸਰਦਾਰ, ਇਹਨਾਂ ਨਾਲ ਗੱਲ ਕਰਦੇ ਆ। ਹਾਂਜੀ, ਕੀ ਹਾਲ ਚਾਲ ਆ ਸਰਦਾਰ ਜੀ? ਬਹੁਤ ਵਧੀਆ ਜੀ। ਗੁਰੂ ਘਰ ਦੇ ਵਿੱਚ ਆਏ ਆ ਜੀ, ਗੁਰੂ ਘਰ ਨਾਲ ਨਮਸਕਾਰ ਕੀਤੀ ਹੈ। ਹੋਰ ਇੱਥੇ ਦਾ ਜੋ ਭਾਈਚਾਰਾ ਵੇਖਿਆ ਹੈ, ਬਹੁਤ ਹੀ ਮਿਲਣਸਾਰ ਆ, ਬਹੁਤ ਹੀ ਵਧੀਆ ਇਨਸਾਨ ਆ। ਲੇਕਿਨ ਇਹ ਸਰਕਾਰਾਂ ਦੀਆਂ ਕੋਈ ਚੀਜ਼ਾਂ ਮਤਲਬ ਸਿਆਸਤ ਆ ਜਿਹਦੇ ਨਾਲ ਦੋ ਦੇਸ਼ਾਂ ਨੂੰ ਪਾੜ ਕੇ ਰੱਖਿਆ। ਹੋਰ ਸਵਾਲ ਕਰੋ ਤੁਸੀਂ ਬੰਦਾ ਹੋਰ ਦੱਸੋ। ਨਾਮ ਪਹਿਲੇ ਆਪਣਾ ਦੱਸੋ। ਨਾਮ ਮੇਰਾ ਨਾਮ ਮਨੋਹਰ ਸਿੰਘ ਜੀ। ਆਏ ਕਿੱਥੋਂ? ਪੰਜਾਬ ਤੋਂ ਜੀ, ਅੰਮ੍ਰਿਤਸਰ। ਸ਼ੁਰੂ ਤੋਂ ਅੰਮ੍ਰਿਤਸਰ ਦੇ ਹੋ, ਕਿੱਧਰੋਂ ਗਏ ਹੋਏ ਹੋ? ਨਹੀਂ, ਸ਼ੁਰੂ ਤੋਂ ਜੀ, ਉੱਥੇ ਲੋਕਲ ਆ ਸੀ। ਉੱਥੇ ਇੱਥੇ ਆਏ ਹੋ ਤੁਸੀਂ ਇੱਕ ਵਾਰੀ, ਜਦੋਂ ਆਏ ਪਹਿਲੀ ਵਾਰੀ ਆਏ, ਪਹਿਲੇ ਵੀ ਕਦੀ ਆਏ? ਪਹਿਲੀ ਵਾਰ ਆਏ ਜੀ। ਜਦੋਂ ਤੁਸੀਂ ਆਏ ਹੋ ਪਹਿਲੀ ਵਾਰੀ, ਤੁਸੀਂ ਬਾਬਾ ਦਾ ਦੇਖਿਆ ਦੁਬਾਰਾ, ਕਿਹਦਾ ਲੱਗਿਆ? ਕੀ ਤੁਹਾਡੇ ਕੀ ਮਹਿਸੂਸ ਆ, ਫੀਲਿੰਗ? ਮੈਂ ਤੇ ਇੱਕ ਪਰਮਾਤਮਾ ਨੂੰ ਮਹਿਸੂਸ ਕੀਤਾ ਵੀ ਪਰਮਾਤਮਾ ਜੇ ਕਿਤੇ ਹੈ ਤੇ ਇੱਥੇ ਹੈ। ਗੁਰੂ ਸਾਹਿਬ ਦਾ ਜਿੱਥੇ ਜਨਮ ਹੋਇਆ, ਜਿਨ੍ਹਾਂ ਨੇ ਇਸ ਚੀਜ਼ ਨੂੰ ਮਤਲਬ ਚਲਾਇਆ, ਇਸ ਪੰਥ ਨੂੰ ਚਲਾਇਆ, ਉਹਨਾਂ ਨੂੰ ਸੀਸ ਨਵਾਉਣ ਵਾਸਤੇ, ਉਹਨਾਂ ਨੂੰ ਨਮਸਕਾਰ ਕਰਨ ਵਾਸਤੇ ਅਸੀਂ ਇੰਡੀਆ ਤੋਂ, ਪੰਜਾਬ ਤੋਂ ਇੱਥੇ ਆਏ ਹਾਂ। ਅੱਛਾ, ਉੱਥੇ ਤੁਸੀਂ ਸੁਣਦੇ ਹੋਵੋਗੇ ਕਿ ਪਾਕਿਸਤਾਨ ਨਾ ਜਾਣਾ, ਉੱਥੇ ਹਾਲਾਤ ਠੀਕ ਨਹੀਂ ਗਏ, ਉੱਥੇ ਚਲੇ ਗਏ, ਇੱਦਾਂ ਹੋ ਜਾਣਾ। ਇਹ ਸਾਰੀ ਗਲਤਫਹਿਮੀ ਆ। ਅੱਛਾ, ਜੋ ਕੁਛ ਅਸੀਂ ਅੱਖੀਂ ਵੇਖਿਆ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ। ਇੱਥੋਂ ਦਾ ਭਾਈਚਾਰਾ, ਇੱਥੋਂ ਦੇ ਲੋਕ, ਇੱਥੋਂ ਦੀ ਪੁਲਿਸ, ਇੱਥੋਂ ਦੇ ਦੁਕਾਨਦਾਰ, ਹਰ ਇੱਕ ਨੇ ਸਹਿਯੋਗ ਦਿੱਤਾ ਵਾ। ਜੋ ਵੀ ਜਾ ਕੇ ਜੇ ਕਿਸੇ ਨਾਲ ਗੱਲਬਾਤ ਕੀਤੀ ਤਾਂ ਬਹੁਤ ਹੀ ਵਧੀਆ ਕਹਿੰਦੇ ਵੀ ਤੁਸੀਂ ਧੰਨ ਭਾਗੇ, ਤੁਸੀਂ ਇੱਥੇ ਗੁਰਦੁਆਰਾ ਸਾਡੇ 'ਚ ਆਏ ਜੇ ਅਤੇ ਅਸੀਂ ਤੁਹਾਨੂੰ ਨਮਸਕਾਰ ਕਰਦੇ ਹਾਂ। ਅੱਛਾ, ਤੇ ਤੁਸੀਂ ਇੱਥੇ ਹੁਣ ਬਾਕੀ ਜਿਹੜੇ ਲੋਕ ਆ ਉਹਨਾਂ ਨੂੰ ਕੀ ਮੈਸੇਜ ਦਿਓਗੇ ਜਿਹੜੇ ਡਰਦੇ ਆ, ਨਹੀਂ ਆਉਂਦੇ, ਪਰੇਸ਼ਾਨ ਹੋ ਜਾਂਦੇ ਆ ਵਿਚਾਰੇ? ਵੇਖੋ, ਇਹ ਤੇ ਸਰਕਾਰ ਦੀਆਂ ਸਿਆਸਤਾਂ ਹੈ। ਇੱਕ ਦੂਸਰੇ ਨੂੰ ਦੂਰ ਕਰਨਾ ਤੇ ਕਿਸ ਢੰਗ ਨਾਲ ਕਰਨਾ ਹੈ, ਇਹ ਸਰਕਾਰ ਦੀ ਸਿਆਸਤ ਆ। ਉਹ ਆਪਣੀਆਂ ਸਿਆਸਤਾਂ ਖੇਡੀ ਜਾਂਦੇ ਆ। ਉਹ ਇੰਡੀਆ ਵਾਲੇ ਵੀ ਖੇਡੀ ਜਾਂਦੇ ਆ, ਪਾਕਿਸਤਾਨ ਵਾਲੇ ਵੀ ਖੇਡੀ ਜਾਂਦੇ ਆ। ਉਹਦੇ ਵਿੱਚ ਸਾਨੂੰ ਮਤਲਬ ਕੋਈ ਪਤਾ ਨਹੀਂ। ਅਸੀਂ ਤਾਂ ਸਿਰਫ ਦਰਸ਼ਨਾਂ ਵਾਸਤੇ ਆਏ ਆ ਅਤੇ ਸਾਨੂੰ ਇੱਥੇ ਆਣ ਕੇ ਗੱਲ ਮਹਿਸੂਸ ਹੋਇਆ ਬਹੁਤ ਜ਼ਿਆਦਾ, ਬਹੁਤ ਵਧੀਆ ਲੱਗਾ ਕਿ ਅਸੀਂ ਉੱਥੋਂ ਜਿਹੜੇ ਇੰਡੀਆ 'ਚੋਂ ਆਏ, ਸਾਨੂੰ ਬਿਲਕੁਲ ਇਹ ਮਹਿਸੂਸ ਨਹੀਂ ਹੋਇਆ ਵੀ ਅਸੀਂ ਪਾਕਿਸਤਾਨ 'ਚ ਆਏ। ਸਾਨੂੰ ਜਿੱਥੇ ਵੀ ਅਸੀਂ ਗਏ ਆ ਸਹਿਯੋਗ ਮਿਲਿਆ ਵਾ, ਹਰ ਚੀਜ਼ ਦੀ ਸਾਨੂੰ ਮਤਲਬ ਸੁਵਿਧਾ ਵੀ ਉਪਲਬਧ ਆ, ਸਾਰੀਆਂ ਰਹਿਣ ਸਹਿਣ ਦਾ ਵੀ ਸਭ ਕੁਝ ਠੀਕ ਠਾਕ ਹੈ। ਅੱਛਾ, ਦੇ ਤੁਸੀਂ ਕੀ ਵੈਸੇ ਕੀ ਇੱਕ ਦਿਲ 'ਚ ਗੱਲ ਤੇ ਹੁੰਦੀ ਹੋਣੀ ਹੈ ਕਿ ਜਿਹੜਾ ਬਾਰਡਰ ਇੰਨਾ ਢਿੱਲਾ ਹੋ ਜਾਵੇ ਕਿ ਦਿਲ ਕਰੇ ਤਾਂ ਲਾਹੌਰ ਆ ਕੇ ਚਾਹ ਪੀਣਾ ਜੀ? ਹਾਂ, ਇਹ ਗੱਲ ਤੇ ਸਾਡੇ ਦਿਲ 'ਚ ਮਹਿਸੂਸ ਹੈ ਕਿ ਜੇ ਇਸ ਸਰਕਾਰਾਂ ਸਿਆਸਤ ਨਾ ਕਰਨ ਤੇ ਫਿਰ ਭਾਈਚਾਰਾ ਜਿਹੜਾ ਇਹ ਸਾਡਾ ਮਿਲ ਸਕਦਾ ਵਾ। ਇੱਕ ਦੂਸਰੇ ਨਾਲ ਅਸੀਂ ਜੱਫੀਆਂ ਪਾ ਸਕਦੇ ਹਾਂ, ਇੱਕ ਦੂਸਰੇ ਨਾਲ ਦੁੱਖ ਸੁੱਖ ਸਾਂਝੇ ਅਸੀਂ ਕਰ ਸਕਦੇ ਹਾਂ। ਇਹ ਚੀਜ਼ ਤੇ ਹੈ ਆ, ਜੇ ਸਾਨੂੰ ਸਰਕਾਰਾਂ ਇਜਾਜ਼ਤ ਦੇਵੇ ਤੇ। ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਸਰਕਾਰ ਦੇ ਵੱਸ 'ਚ, ਆਮ ਪਬਲਿਕ ਦੇ ਵੱਸ 'ਚ ਨਹੀਂ ਹੋ। ਅਸੀਂ ਇਸ ਕਰਕੇ ਮਜਬੂਰ ਆ। ਇੱਧਰਲਾ ਆਵਾਮ ਵੀ ਮਜਬੂਰ ਆ, ਉੱਧਰਲਾ ਆਵਾਮ ਵੀ ਮਜਬੂਰ ਆ। ਅਤੇ ਬਾਕੀ ਇਹ ਆ, ਦਿਲੀ ਚਾਹ ਇਹ ਜ਼ਰੂਰ ਆ ਵੀ ਇਹ ਆਵਾਮ ਇਕੱਠੇ ਹੋਣ ਅਤੇ ਇੱਕ ਦੂਸਰੇ ਦੀ ਸਾਂਝ ਜਿਹੜੀ ਹੋਰ ਵਧੇ। ਤੇ ਕਰਤਾਰਪੁਰ ਵੀ ਚੱਕਰ ਲੱਗਿਆ ਜੀ? ਲਾਂਘੇ ਥਾਣੀ? ਹਾਂਜੀ। ਕਿਹਦਾ ਲੱਗਿਆ ਕਰਤਾਰ? ਬਹੁਤ ਵਧੀਆ ਜੀ। ਉਹ ਵੇਖੋ 70 ਸਾਲ ਦੇ ਬਾਅਦ ਉਹ ਰਸਤਾ ਖੁੱਲ੍ਹਿਆ ਅਤੇ ਬਹੁਤ ਹੀ ਆਮ ਮਨ ਨੂੰ ਸੰਤੋਸ਼ ਮਿਲਿਆ, ਸੰਤੁਸ਼ਟੀ ਮਿਲੀ ਆ ਵੀ ਇਹ ਵੀ ਇੱਕ ਗੁਰੂ ਦਾ ਘਰ ਆ ਜਿੱਥੇ ਸਾਨੂੰ ਮੌਕਾ ਮਿਲਿਆ ਕਿ ਅਸੀਂ ਜਾ ਕੇ ਆਪਣੇ ਗੁਰੂ ਨੂੰ ਸਜਦਾ ਕਰ ਸਕੀਏ, ਗੁਰੂ ਦੀਆਂ ਸਿੱਖਿਆਵਾਂ ਨੂੰ ਲੈ ਸਕੀਏ। ਇਹ ਚੀਜ਼ਾਂ ਅਸੀਂ ਉੱਥੇ ਵੇਖੀਆਂ। ਉਹ ਅੱਜ ਕੱਲ੍ਹ ਹੁਣ ਬੰਦ ਆ, ਪਾਕਿਸਤਾਨ ਵੱਲੋਂ ਤੇ ਖੋਲ੍ਹ ਦਿੱਤਾ, ਉਧਰੋਂ ਨਹੀਂ ਹੁਣ ਖੋਲ੍ਹਦੀ ਵੀ ਮੋਦੀ ਸਰਕਾਰ। ਤੇ ਉਹਦਾ ਹੁਣ ਕੀ ਤੁਹਾਡੀ ਅਰਦਾਸ ਕਰ ਰਹੇ ਹੋ ਬਾਬੇ ਅੱਗੇ ਕਿ ਉੱਥੇ ਜਾ ਕੇ ਕੋਈ ਧਰਨਾ ਲਾਉਣ ਦਾ ਪ੍ਰੋਗਰਾਮ ਆ ਕਿ ਖੋਲ੍ਹਣ? ਧਰਨੇ ਦਾ ਤੇ ਗੁਰੂ ਘਰ 'ਚ ਨਹੀਂ ਬਣਦਾ ਤਾਂ ਨਾ ਲਾਉਣਾ ਹੀ ਆ। ਅੱਛਾ, ਸਿਰਫ ਇਹ ਆਸਾ ਆ, ਅਰਦਾਸਾਂ ਹੋ ਸਕਦੀਆਂ ਵਾ ਅਤੇ ਅਰਦਾਸਾਂ ਨੂੰ ਪ੍ਰਮਾਤਮਾ ਮੰਨਦਾ ਵੀ ਆ। ਨਹੀਂ ਤੇ ਗੁਰੂ ਜੀ ਅੱਗੇ ਧਰਨਾ ਲਾ ਦਿਓ ਨਾ, ਕਹੋ ਬੈਠਾ ਮੈਂ ਇੱਥੇ, ਖੋਲੋਗੇ ਤੇ ਜਾਣਾ। ਇਹ ਚੀਜ਼ ਹੋ ਨਹੀਂ ਸਕਦੀ। ਅੱਛਾ, ਅਨਹੋਣੀ ਗੱਲ ਹੈ। ਅੱਛਾ, ਮਤਲਬ ਹਾਂ, ਹੋ ਨਹੀਂ ਸਕਦੀ। ਅੱਛਾ। ਅੱਛਾ, ਹੁਣ ਤੁਸੀਂ ਦੇਖੋ ਉੱਥੇ ਕਿਸਾਨਾਂ ਨੇ ਧਰਨਾ ਲਾਏ ਹੋਏ, ਮੋਰਚੇ ਲਾਏ ਹੋਏ ਆ, ਤੇ ਆਪਣੇ ਮੰਗਾਂ ਜਿਹੜੀਆਂ, ਆਪਣੇ ਟੈਕਸ, ਦੂਜੇ ਮਾਮਲੇ, ਉਹਨਾਂ ਲਈ ਤੇ ਉਹਨਾਂ ਨੇ ਲਾਤੇ ਧਰਨੇ। ਇੱਕ ਨਿੱਕਾ ਜਿਹਾ ਜੇ ਧਰਨਾ ਲਾ ਦਿੰਦੇ ਕਿ ਕਰਤਾਰਪੁਰ ਦਾ ਰਾਹ ਵੀ ਖੋਲੋ, ਤੇ ਮੇਰਾ ਖਿਆਲ ਹੈ ਕੋਈ ਵੱਡਾ ਕੰਮ ਨਹੀਂ ਸੀ। ਧਾਰਮਿਕ ਦੇ ਖਿਆਲ ਮਤਲਬ ਧਾਰਮਿਕ ਸੰਸਥਾਵਾਂ ਜਿਹੜੀਆਂ ਨਾ, ਧਾਰਮਿਕ ਜਿਹੜੀਆਂ ਗੁਰੂ ਸਾਹਿਬ ਦੇ ਹੈਗੇ, ਦਿੱਲੀ ਜਾ ਕੇ ਧਰਨਾ ਲਾ ਦੇਣ ਕਿ ਖੋਲੋ ਕਰਤਾਰਪੁਰ। ਇਹ ਚੀਜ਼ ਅਜੇ ਵੇਖੋ, ਸਾਡੀ ਯੂਨੀਅਨ ਹੈ, ਅਸੀਂ ਵੀ ਉਹਦੇ ਵਿੱਚ ਮੈਂਬਰ ਹਾਂ। ਅੱਛਾ, ਸਾਡੀ ਯੂਨੀਅਨ ਜਿਹੜੀ ਹੈ, ਸਿਰਫ ਸਾਡਾ ਏਜੰਡਾ ਜਿਹੜਾ ਵਾ ਉਹ ਹੈਗਾ ਵੀ MSC ਜਿਹੜੀ ਹੈ ਨਾ ਉਹ ਲਾਗੂ ਰਵੇ। ਸਹੀ। ਅਤੇ ਉਹਦੇ ਉੱਤੇ ਸਾਡਾ ਸੰਘਰਸ਼ ਹੈ ਸਾਰਾ। ਰੋਕਾਂ ਵੀ ਲੱਗੀਆਂ ਬੜੀਆਂ, ਭਾਜਪਾ ਨੇ ਰੋਕਾਂ ਲਾਈਆਂ, ਮਤਲਬ ਉੱਥੇ ਰਸਤੇ ਵੀ ਪੁੱਟੇ ਗਏ ਆ, ਪੱਥਰ ਵੀ ਸੁੱਟੇ ਗਏ ਆ, ਗੈਸਾਂ ਵੀ ਸਾਡੇ 'ਤੇ ਸੁੱਟੀਆਂ ਗਈਆਂ। ਪਰ
ਇਸ ਵੇਲੇ ਜ਼ਿਮੀਂਦਾਰ ਜਿਹੜਾ ਉਹ ਜਾਗਦਾ ਆ, ਸੁੱਤਾ ਨਹੀਂਗਾ। ਇਸ ਕਰਕੇ ਜਾਗਦੇ ਹੋਇਆ ਸਾਨੂੰ ਉਹ ਜਿਹੜਾ ਆ ਸਾਨੂੰ ਮਹਿਸੂਸ ਨਹੀਂ ਹੋਇਆ ਵੀ ਸਾਡੇ ਰਸਤੇ ਪੁੱਟੇ ਗਏ ਆ, ਸਾਡੇ ਗਾੜੀ ਪੱਥਰ ਸੁੱਟੇ ਗਏ ਆ, ਸਾਡੇ ਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਆ। ਅਸੀਂ ਆਪਣੇ ਆਤਮਾ ਨਾਲ ਅਟਾਲਿਆ ਔਰ ਅਸੀਂ ਅੱਗੇ ਵਧਦੇ ਗਏ ਤੇ ਦਿੱਲੀ ਜਾ ਕੇ ਅਸੀਂ ਧਰਨਾ ਲਾਤਾ ਹੈ। ਲੋ ਜੀ, ਆਂਦੇ ਜਾਂਦੇ ਰਹੋ, ਮੁਲਾਕਾਤ ਜ਼ਰੂਰ ਹੁੰਦੀ ਜੀ, ਰਹੇਗੀ, ਜ਼ਰੂਰ। ਅਗਲੀ ਵਾਰੀ ਫੇਰ ਬਹੁਤ ਆਓ, ਤੁਹਾਡਾ ਧੰਨਵਾਦ ਜੀ, ਜਮ ਆਓ। ਬਹੁਤ ਤੁਹਾਡਾ ਧੰਨਵਾਦ। ਤੇ ਅੱਛਾ ਜੀ, ਆ ਤੁਸੀਂ ਦੱਸੋ ਜੀ, ਤੁਹਾਡਾ ਕੀ ਨਾਂ ਤੇ ਤੁਸੀਂ ਮੇਰਾ ਨਾਮ ਗੁਰਦਿਆਲ ਸਿੰਘ ਹੈ ਜੀ, ਤੇ ਮੈਂ ਇੱਥੇ 5ਵੀਂ ਦਫਾ ਆਇਆ। ਮੈਨੂੰ ਇੱਥੇ ਦਾ ਬਹੁਤ ਪਿਆਰ ਸਾਨੂੰ ਮਿਲਦਾ ਹੈ ਇਹਨਾਂ ਸਿੱਖਾਂ ਦਾ, ਜੀ ਇੰਨਾ ਸਾਡੇ ਇੰਡੀਆ 'ਚ ਨਹੀਂ ਕਰਦੇ ਜਿੰਨਾ ਇਹ ਕਰਦੇ ਸਾਡੇ ਨਾਲ, ਤੇ ਸਾਡੇ ਨਾਲ ਪਿਆਰ ਬਹੁਤ ਕਰਦੇ ਆ। ਇੱਥੇ ਦਾ ਮਾਹੌਲ ਵਧੀਆ ਆ। ਸਾਨੂੰ ਲੋਕ ਉਧਰ ਕੁਛ ਡਰਾਉਂਦੇ, ਕੋਈ ਨੇਤਾ ਡਰਾਉਂਦੇ ਆ ਵੀ ਉੱਧਰ ਨਾ ਜਾਓ, ਉਹਨੇ ਤੁਹਾਡੇ ਤੁਸੀਂ ਆਪਣੀ ਮੌਤ ਆਪ ਖਰੀਦੇ ਆ। ਮੈਂ ਕਿਹਾ ਜੇ ਸਾਡੀ ਆਉਣੀ ਆ ਤਾਂ ਇੱਥੇ ਬਹਿ ਜਾਣੀ, ਨਹੀਂ ਆਉਣੀ ਤਾਂ ਸਾਨੂੰ ਸਾਡਾ ਬਾਲ ਬਿੰਗਾ ਵੀ ਨਹੀਂ ਆਉਣਾ ਉੱਥੇ ਜਾ ਕੇ। ਹਾਂਜੀ। ਤੇ ਤੁਸੀਂ ਜਦੋਂ ਆਏ ਹੋ, ਤੁਸੀਂ ਅੰਦਰ ਆਏ ਹੋ ਪਹਿਲੀ ਵਾਰੀ, ਤੇ ਪਹਿਲੀ ਵਾਰੀ ਆਏ ਹੋ ਕਿ ਅੱਗੇ ਵੀ ਆਏ? ਮੈਂ ਅੱਗੇ 5ਵੀਂ ਵਾਰੀ ਇੱਥੇ ਆ ਅੱਛਾ। ਚੁੱਕਾ ਹਾਂ। 5ਵੀਂ ਵਾਰੀ ਮੇਰਾ ਇੱਥੇ ਵੀਜ਼ਾ ਲੱਗਾ ਆ। ਅੱਛਾ। ਤੇ ਮੈਨੂੰ ਘਰ ਦੇ ਵੀ ਕਹਿੰਦੇ ਤੇਰਾ ਵੀਜ਼ਾ ਨਹੀਂ ਲੱਗਣਾ, ਐਤਕੀ ਬੰਦੇ ਥੋੜੇ ਜਾਣੇ ਆ, ਮਾਹੌਲ ਖਰਾਬ ਆ। ਮੈਂ ਕਿਹਾ ਜੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਲਾਉਣਾ ਤਾਂ ਸਾਡਾ ਵੀਜ਼ਾ ਲਾ ਦੇਣਾ, ਉਹਨੇ ਲਾਉਣਾ। ਲੀਡਰਾਂ ਨੇ ਕੁਝ ਨਹੀਂ ਕਰਨਾ ਹੈਗਾ। ਉਹਦੇ ਜਦੋਂ ਮਿਹਰ ਹੋ ਜਾਣੀ, ਕਿਰਪਾ ਹੋ ਜਾਣੀ ਆ ਤਾਂ 9 ਨਹੀਂ ਤੇ 12 ਸਿੱਧਾ ਆ। ਹਾਂਜੀ। ਤੇ ਕਿੱਦਾਂ ਦਾ ਲੱਗਿਆ ਇੱਥੇ ਆ ਕੇ ਤੁਹਾਨੂੰ? ਮੈਨੂੰ ਤਾਂ ਇਹ ਇੰਨਾ ਬਹੁਤ ਵਧੀਆ ਲੱਗਾ ਆ, ਬਹੁਤ ਚੰਗਾ ਲੱਗਾ ਆ। ਹਾਂਜੀ, ਮੈਂ ਕਹਿ ਨਹੀਂ ਸਕਦਾ ਵੀ ਜਿੰਨਾ ਇੱਥੇ ਦਾ ਮਾਹੌਲ ਵਧੀਆ ਤੇ ਸਾਨੂੰ ਇੰਨਾ ਪਿਆਰ ਕਰਦੇ ਆ। ਇਹ ਸਾਡੇ ਭਾਈ ਸਾਹਿਬ ਬੈਠੇ ਆ, ਇਹ ਬਹੁਤ ਹੀ ਸਾਡੇ ਨਾਲ ਮਿੱਠੀਆਂ ਗੱਲਾਂ ਕਰਦੇ ਆ। ਸਾਡੇ ਪੰਜਾਬ 'ਚ ਇਦਾਂ ਨਹੀਂ ਹੈ। ਉਹ ਤਾਂ ਭੜਕਾਊ ਭਾਸ਼ਣ ਕਰਦੇ ਆ ਇਦਾਂ ਜੀ, ਉੱਥੇ ਹੱਥ ਪਾ ਦੇ ਫੈਲਿਆ ਹੋ ਗਿਆ। ਮੈਂ ਕਿਹਾ ਕੁਛ ਨਹੀਂ ਫੈਲੇ, ਸਾਡੇ ਜਿਹੜੇ ਕੁਝ ਦਿੱਲੀ ਦੇ ਨੇਤਾ ਆ, ਮੋਦੀ ਆ, ਹੋਰ ਉੱਧਰਲੇ ਕੁਛ ਇਦਾਂ ਭੜਕਾਊ ਭਾਸ਼ਣਾਂ, ਲੀਡਰ ਜਿਹੜੇ ਸਾਡੇ ਠੀਕ ਨਹੀਂ ਹੈਗੇ। ਯਾ ਦੇਖੋ ਨਾ, ਹੁਣ ਸਾਡੇ ਇੱਥੇ ਧੀਆਂ ਪੁੱਤ ਪੈਰ ਹਾਂਜੀ ਸਾਰੇ ਹਾਂਜੀ ਫਿਰਦੇ ਪਏ ਮਾਂ ਪਿਓ ਹਾਂਜੀ ਦੇ। ਹਾਂਜੀ। ਕੈਸਾ? ਮੈਨੂੰ ਤਾਂ ਇੰਨਾ ਬਹੁਤ ਸੋਹਣਾ ਲੱਗਦਾ ਵੀ ਇਹਦੇ ਨਾਲ ਆਸ ਵਿੱਚ ਹੀ ਜਿੰਨੇ ਕਿੰਨਾ ਮਿਲਾਪ ਹੁੰਦਾ ਆ। ਸਾਨੂੰ ਵੀ ਪੁੱਛਦੇ ਆ, ਅਸੀਂ ਉਹਨਾਂ ਨੂੰ ਵੀ ਪੁੱਛਦੇ ਆ। ਹਾਂਜੀ। ਆ ਸੁਣਿਆ ਜੀ ਤੁਸੀਂ, ਬੜੇ ਖੁਸ਼ ਹੈ ਇੱਥੇ ਆ ਕੇ ਸਰਦਾਰ। ਔਰ ਗੱਲ ਉਹਨਾਂ ਦੀ ਇਹੀ ਆ ਕਿ ਜੇ ਕਿਸੇ ਤਰ੍ਹਾਂ ਥੋੜਾ ਜਿਹਾ ਬਾਰਡਰ ਤੇ ਨਰਮੀ ਹੋ ਜਾਵੇ, ਆਉਣ ਜਾਣ ਸ਼ੁਰੂ ਹੋ ਜਾਵੇ, ਹਾਂਜੀ। ਤੇ ਉਹਨਾਂ ਦੀ ਵੀ ਦਿਲੀ ਅਰਦਾਸ ਪੂਰੀ ਹੋ ਜਾਣੀ ਆ। ਤੇ ਉਹਨਾਂ ਨੂੰ ਇੱਕ ਗੱਲ ਤੇ ਜਿਹੜੀ ਕੀਤੀ ਆ ਉਹਨਾਂ ਨੇ, ਔਰ ਮੇਰੇ ਹਰ ਸਰਦਾਰ ਦੇ ਮੂੰਹੋਂ ਸੁਣਦਾ ਮੈਂ, ਕਿ ਪਾਕਿਸਤਾਨ ਆ ਕੇ ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਕਿਸੇ ਹੋਰ ਥਾਂ 'ਚ ਗਏ ਆ। ਉਹਨਾਂ ਨੂੰ ਇਹੀ ਲੱਗਦਾ ਕਿ ਅਸੀਂ ਆਪਣੇ ਪੰਜਾਬ 'ਚ ਫਿਰਦੇ ਪਏ ਆ। ਆਪਣੇ ਘਰੇ ਬੈਠੇ ਤੇ ਉਧਰੋਂ ਦਿੱਲੀ ਪਾਰ ਕਰਦੇ ਆ ਤਾਂ ਕਹਿੰਦੇ ਸਾਨੂੰ ਦੁਨੀਆ ਹੀ ਹੋਰ ਲੱਗਦੀ ਆ, ਤੇ ਇੱਥੇ ਆਉਂਦੇ ਆ ਤੇ ਇੱਕੋ ਜਿਹਾ ਹੀ ਲੱਗਦਾ। ਹਾਂਜੀ ਹਾਂਜੀ ਹਾਂਜੀ। ਤੇ ਲਓ ਜੀ, ਫਿਰ ਤੁਹਾਨੂੰ ਹੋਰ ਸਰਦਾਰਾਂ ਨਾਲ ਵੀ ਮਿਲਵਾਉਂਦੇ ਆ, ਆ ਜਾਓ।